कि सरसा जी ने बोला कि हमारा कैश तो पूरा था, देखो ये वोचर देखो 5 लाख का ये है, 10 लाख का ये है। सोमवार को तो आपने सब कुछ मैनेज कर लेना था। आप चाहे सुखबीर बादल के घर से कैश लेके आओ या जहां आप कब्जे करते हो वहां से कैश ला के गोलक में ला के रख दो, वहां पे लॉक रूम में, वो तो पूरा हो जाना। कि 2019 में डिलॉयट से इन्होंने अपनी वो कराई थी ऑडिट, फॉरेंसिक ऑडिट कराई थी। आज तक उसको नहीं पेश किया क्योंकि डिलॉयट ने भी लिखा है कि कैश में जब हमने आके चेक किया 40 लाख रुपया शॉर्ट था। कि सरसा साहब ने एक रेजोल्यूशन पास किया था जिसमें राणा जी, बाठ साहब, हरिंदरपाल सब थे कि 10 लाख से ऊपर कभी कैश हम लॉक रूम में नहीं रखेंगे। लेकिन अगर 10 लाख से ऊपर नहीं रखोगे, 1 करोड़ 2 लाख रुपया आपने कैसा रखा हुआ था। और उसके बाद पिछले 2 सालों से इन्होंने कोई एग्जैक्टिव मीटिंग नहीं की। तुसी बीजेपी ਦੇ ਨਾਲ ਗਠਬੰਧਨ ਸੀ, ਤੁਹਾਡੀ ਲੜਾਈ ਤੇ 17 ਸਤੰਬਰ 2020 ਚ ਹੁੰਦੀ ਹੈ ਬੀਜੇਪੀ ਨਾਲ। ਲੇਕਿਨ ਤੁਸੀਂ ਉਦੋਂ ਆਪਣੇ ਕੋਟੇ ਪਰਮਿਟ ਲਾਇਸੈਂਸ, ਆਪਣੀ ਟਿਕਟਾਂ ਲਈ ਉਹਨਾਂ ਦੀਆਂ ਮਿੰਤਾਂ, ਉਹਨਾਂ ਦੇ ਤਲਵੇ ਚੱਟਦੇ ਰਹੇ बीजेपी ਦੇ ਪ੍ਰਧਾਨਾਂ ਦੇ ਤੇ बीजेपी ਦੇ ਸਕੱਤਰਾਂ ਦੇ ਗਲ 'ਚ ਪੱਟੇ ਪਾ ਕੇ ਉਹਨਾਂ ਦੇ ਤੁਸੀਂ ਰਾਮ ਮੰਦਰ ਤੇ ਹਰਾਮ ਮੰਦਰ ਕਰਦੇ ਰਹੇ। ਲੇਕਿਨ ਤੁਸੀਂ ਗੁਰੂ ਦੀ ਗੋਲਕ ਦਾ ਜਿਹੜਾ ਪੈਸਾ ਇਹ ਤੁਸੀਂ ਬਚਾ ਸਕਦੇ ਸੀ ਜੇ ਸਰਕਾਰ 'ਚ ਆਪਣਾ ਇਨਫਲੂਐਂਸ ਵਰਤਦੇ। ਤੁਸੀਂ ਆਪਣਾ ਇਨਫਲੂਐਂਸ ਆਪਣੇ ਅਹੁਦੇ ਲੈਣ ਲਈ, ਆਪਣੀ ਵੋਟੀਆਂ ਦੀ ਟਿਕਟਾਂ ਲੈਣ ਵਾਸਤੇ ਵਿਡੋਜ਼ ਦੇ, ਮੈਂਟਲੀ ਇਲ ਦੇ। ਹੋਰ ਗੱਲ ਛੱਡੋ, ਤੁਹਾਡੇ ਪਿਤਾ ਸਰ ਜਸਬੀਰ ਸਿੰਘ ਸਿਰਸਾ 3 ਸਾਲ ਸਜ਼ਾ ਯਾਫਤਾ ਨੇ, 3 ਸਾਲ ਦੀ ਕੈਦ ਹੋਈ ਹੈ ਉਹਨਾਂ ਨੂੰ। ਕਿਉਂ? ਇੱਕ ਸੁਤੰਤਰਤਾ ਸੈਨਾਨੀ ਦੇ ਮਕਾਨ ਦੇ ਗਲਤ ਕਾਗਜ਼ ਬਣਾ ਕੇ ਉਸ ਮਕਾਨ ਦੇ ਹਥਿਆਣ ਦੀ ਤੁਹਾਡੇ ਉੱਤੇ FIR ਤੁਹਾਡੇ ਤੇ ਜੱਦੀ ਪੁਸ਼ਟੀ ਕੰਮ ਹੈ ਕਬਜ਼ਿਆਂ ਦਾ। ਇੰਦਰਪੁਰੀ 'ਚ ਫੌਜ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜਿਹਦੇ ਤੇ ਫੌਜਦਾਰੀ ਦੇ ਮੁਕੱਦਮੇ ਇਹਨਾਂ ਦੇ ਤੇ ਇਹਨਾਂ ਦੇ ਪਿਤਾ ਤੇ ਚੱਲਦੇ ਪਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਨੀਵਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਆਫਿਸ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਸੀਗਾ ਕਿ ਕਈ ਮੈਂਬਰ ਸਾਹਿਬਾਨ ਜਿਹੜੇ ਪੁਰਾਣੀ ਕਮੇਟੀ ਦੇ ਮੈਂਬਰ ਸੀ, ਐਗਜ਼ੈਕਟਿਵ ਦੇ ਮੈਂਬਰ ਸੀ, ਕੁਲਵੰਤ ਸਿੰਘ ਬਾਠ ਹੋਣਾ ਚੌਧੇਦਾਰ ਸੀਗੇ, ਪਰਮਜੀਤ ਸਿੰਘ ਰਾਣਾ, ਹਰਿੰਦਰਪਾਲ ਸਿੰਘ ਔਰ ਮੈਂ ਸਮਝਦਾ ਵਾਂ ਜਤਿੰਦਰ ਸਿੰਘ ਸਾਹਨੀ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਸੀਗੇ, ਇਹ ਨਵੇਂ ਮੈਂਬਰਾਂ ਦੇ ਨਾਲ ਗਏ ਔਰ ਇਹਨਾਂ ਕੋਲ ਇਨਫੋਰਮੇਸ਼ਨ ਸੀਗਾ ਕਿ ਉੱਥੇ ਪੈਸਾ ਸ਼ਾਰਟ ਹੈ, ਕੈਸ਼ ਸ਼ਾਰਟ ਹੈ। ਔਰ ਜਦੋਂ ਉੱਥੇ ਗਏ ਕੈਸ਼ ਚੈੱਕ ਕਰਨ ਵਾਸਤੇ ਖਜ਼ਾਨੇ ਦੇ ਵਿੱਚੋਂ, ਤੇ ਜੋ ਕੁਝ ਉੱਥੇ ਹੋਇਆ ਉਹਦਾ ਤੁਸੀਂ ਆਪ ਦੇਖਿਆ। ਔਰ ਜਿਵੇਂ ਮੈਂ ਕਿਹਾ ਸੀ ਸ਼ਨੀਵਾਰ ਨੂੰ ਪ੍ਰੈਸ ਆਪਣੇ ਬਾਈਟ ਦੇ ਵਿੱਚ ਕਿ ਅੱਜ ਸ਼ਨੀਵਾਰ ਨੂੰ ਇੱਥੇ ਕੈਸ਼ ਸ਼ਾਰਟ ਹੈ, ਨਾ ਪ੍ਰਧਾਨ ਆ ਰਿਹਾ ਨਾ ਸਕੱਤਰ ਆ ਰਿਹਾ। ਲੇਕਿਨ ਸੋਮਵਾਰ ਨੂੰ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨਗੇ ਔਰ ਉਹਦੇ 'ਚ ਆਖਣਗੇ ਦੇਖੋ ਸਾਡਾ ਕੈਸ਼ ਪੂਰਾ ਹੈ, ਅਸੀਂ ਪੂਰਾ ਹਿਸਾਬ ਲਾ ਕੇ ਰੱਖਿਆ ਹੋਇਆ। ਇਹ ਇਹਨਾਂ ਨੇ ਆ ਕੇ ਇੱਥੇ ਜੋ ਕੀਤਾ ਉਹ ਤੁਹਾਡੇ ਸਾਹਮਣੇ ਹੈ। ਹੁਣ ਮੈਂ ਕੱਲ੍ਹ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਜੋ ਝੂਠ ਬੋਲਿਆ, ਝੂਠ ਦੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਮੈਂ ਇੱਕ ਇੱਕ ਕਰਕੇ ਇਹਨਾਂ ਦਾ ਮੈਂ ਜਵਾਬ ਦੇਣਾ ਚਾਹੁੰਦਾ ਵਾਂ। ਜਵਾਬ ਇਹ ਹੈ ਕਿ ਇਹਨਾਂ ਨੇ ਆਖਿਆ ਕਿ ਸਾਡਾ ਕੈਸ਼ ਮੈਚ ਹੋ ਗਿਆ। ਉੱਥੇ ਟੋਟਲ ਕੈਸ਼ ਜਿਹੜਾ ਹੈਗਾ ਸੀ 1 ਕਰੋੜ 2 ਲੱਖ ਰੁਪਇਆ ਸੀ, ਜਿਹਦੇ ਵਿੱਚੋਂ 66 ਲੱਖ ਰੁਪਏ ਇਹਨਾਂ ਨੇ ਗਿਣਵਾਇਆ, ਜਿਹਦੇ ਵਿੱਚ 38 ਲੱਖ ਰੁਪਏ ਦੇ ਪੁਰਾਣੇ ਨੋਟ ਸਨ। ਲੇਕਿਨ ਸਵੇਰੇ 10:15 ਵਜੇ ਇੱਕ ਐਂਟਰੀ ਪਾਈ ਹੋਈ ਸੀ ਇਹਨਾਂ ਨੇ, ਕਿਉਂਕਿ ਇਹ 11:15 ਪਹੁੰਚੇ ਸੀ। ਕੈਸ਼ੀਅਰ ਆਖਦਾ ਕਿ ਸਵੇਰੇ 10:15 ਵਜੇ 63 ਲੱਖ ਰੁਪਇਆ, 63,81,000 ਦੋ ਐਂਟਰੀਆਂ ਸੀ, 48,74,000 ਦੀ ਔਰ 15,07,000 ਦੀ। ਇਹ ਦੋ ਐਂਟਰੀਆਂ ਨੇ ਦਿਖਾਈਆਂ ਕਿ ਇਹ ਕੈਸ਼ ਸਵੇਰੇ ਅਸੀਂ ਭੇਜਿਆ। ਜਦੋਂ ਇਹ ਮੈਂਬਰ ਸਾਹਿਬਾਨ ਨੇ ਪੁੱਛਿਆ ਜੀ ਇਹ ਕੈਸ਼ ਤੁਸੀਂ ਜਿਹੜਾ ਭੇਜਿਆ ਉਹਦੀ ਕੋਈ CCTV ਫੁਟੇਜ ਦਿਖਾਓ ਸਟਰੋਂਗ ਰੂਮ ਦੇ ਵਿੱਚੋਂ, ਕਿਉਂਕਿ ਤੁਸੀਂ ਜੇਬ 'ਚ ਪਾ ਕੇ ਤੇ ਨਹੀਂ ਕੱਢ ਸਕਦੇ 63,81,000 ਰੁਪਇਆ, ਤੁਸੀਂ ਬੈਗ ਲੈ ਕੇ ਗਏ ਹੋਗੇ। ਉਹ CCTV ਫੁਟੇਜ ਜਦੋਂ ਮੰਗੀ ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਦੇ ਬਾਅਦ ਇਹਨਾਂ ਨੇ ਕਿਹਾ ਚਲੋ ਅੱਛਾ CCTV ਫੁਟੇਜ ਨਹੀਂ ਹੈ, ਸਾਨੂੰ ਇਹ ਦੱਸਿਆ ਜਾਵੇ ਇਹ ਕੈਸ਼ ਗਿਆ ਕਿੱਥੇ ਹੈ। ਉਹ ਆਖਦੇ ਨੇ, ਇਹ ਸਾਰੀ ਗੱਲ ਔਨ ਰਿਕਾਰਡ ਕਹਿ ਰਿਹਾ ਮੈਂ, ਇਹ ਆਖਦੇ ਨੇ ਜੀ ਕੈਸ਼ ਅਸੀਂ ਬੈਂਕ ਭੇਜਿਆ। ਮੈਂਬਰ ਸਾਹਿਬਾਨ ਜਿਹੜੇ ਗਏ ਸੀ ਉਹਨਾਂ ਨੇ GM ਨੂੰ ਆਖਿਆ, ਸਰ ਧਰਮਿੰਦਰ ਸਿੰਘ ਨੂੰ, ਕਿ फ़ोन मिलाओ जी
क्योंकि एक अकाउंट पंजाबी बाग सरसा साहब ने खुलवाया अपने घर दे कोल एक्सिस बैंक च, एक सार हरमीत सिंह कालका ने अपने घर दे नेड़े कैलाश कलोनी च खुलवाया अकाउंट। कहते जी एक्सिस बैंक कैश गया। एक्सिस बैंक कोई होर नहीं, ऑन रिकॉर्ड स्पीकर दे उत्ते धर्मिंदर सिंह जनरल मैनेजर फोन करता है, अगों पीएन फोन चुकता है, वो कहता है जी कि आज तो बैंक बंद है, सेकंड सैटरडे को बैंक बंद होते हैं। इससे बड़ा झूठ और क्या साबित हो सकता है कि आपने 63 लाख की एंट्री डाली 1 करोड़ 2 लाख को मैच कराने के लिए और उसको निकला हुआ शो कर दिया कि हमने बैंक भेजा। बैंक वो गया नहीं, सीसीटीवी फुटेज दे नहीं सके और बैंक जो थे वो बंद थे। मैं ये कहना चाहता हूँ कि सरसा जी ने बोला कि हमारा कैश तो पूरा था, देखो ये वोचर देखो 5 लाख का ये है, 10 लाख का ये है। सोमवार को तो आपने सब कुछ मैनेज कर लेना था। आप चाहे सुखबीर बादल के घर से कैश लेके आओ या जहां आप कब्जे करते हो वहां से कैश ला के गोलक में ला के रख दो, वहां पे लॉक रूम में, वो तो पूरा हो जाना था। लेकिन जिस दिन आपने ये बोला कि 2 घंटे में चले गए, शाम के 7 बजे तक ये मेंबर सबान के साथ 50 लोग संगत के वहाँ मौजूद थे। वहाँ पे ना कालका जी आए जो दिल्ली में थे, वो अपने आप को बाहर क्लेम कर रहे हैं, और सरसा जी जो मिनट में लाइव हो जाते हैं, वो सोमवार तक बिल्कुल लाइव नहीं हुए, कुछ नहीं बोला। और मैं ये बताना चाहता हूँ कि 2019 में डिलॉयट से इन्होंने अपनी वो कराई थी ऑडिट, फॉरेंसिक ऑडिट कराई थी। आज तक उसको नहीं पेश किया क्योंकि डेलॉइट ने भी लिखा है कि कैश में जब हमने आके चेक किया 40 लाख रुपया शॉर्ट था। वो 39 है कि 41 है मैं नहीं कह सकता। वो कराई तो थी 25 लाख दे के कि मंजीत को मरवा दे कहीं ना कहीं, लेकिन फंस खुद गई है। उसके बाद सरना साहब 2020 में अपने मेंबर लेके ऑफिस में जाते हैं कि खजाना चेक कराओ, खजाने के अंदर कैश शॉर्ट है। ये 2019 में डिलॉयट ने किया, 2020 में सरना साहब जाते हैं, ये वहाँ से सेक्रेटरी साहब प्रधान साहब ऑफिस छोड़ के भाग जाते हैं, अकाउंट्स वालों को और कैशियर को भगा देते हैं। उस दिन भी अकाउंट नहीं देते। और आज फिर जो शनिवार को हुआ वो आपके सामने है कि ये इनके कारनामों का नतीजा कि यहाँ से कैश निकाल के इलेक्शनों में लड़ते रहे हैं, बादलों को भेजते रहे हैं और अपने उसको खर्चे डाल के पूरे करते रहे हैं। लेकिन परसों ये रंगे हाथों पकड़े गए। और मैं एक बात और कहना चाहता हूं कि सरसा साहब ने एक रेजोल्यूशन पास किया था जिसमें राणा जी, बाट साहब, हरिंदरपाल सब थे कि 10 लाख से ऊपर कभी कैश हम लॉक रूम में नहीं रखेंगे। लेकिन अगर 10 लाख से ऊपर नहीं रखोगे, 1 करोड़ 2 लाख रुपए आपने कैसा रखा हुआ था। और उसके बाद पिछले 2 सालों से इन्होंने कोई एग्जेक्टिव मीटिंग नहीं की। यही मेंबर इनसे मिनट्स मांग रहे हैं जो 2 साल पहले एग्जेक्टिव मीटिंग्स हुई हैं, उसके मिनट्स भी नहीं दे रहे। और इसलिए एग्जेक्टिव मीटिंग नहीं करी कि अगर एग्जेक्टिव मीटिंग करेंगे तो हमारे भांडे फूटेंगे, हमें सवाल पूछे जाएंगे। अगली बात आ जाती है 38 लाख पे। 38 लाख 50,000 के करीब पुरानी नकदी जो इन्होंने दिखाई, और उसमें ये बोलते हैं कि ये मंजीत सिंह के वक्त की है। नोटबंदी जब हुई थी उस वक्त मैं प्रधान था, सरसा साहब जनरल सेक्रेटरी थे। काफ़ी गोलकों में पैसा आया, जिस डेट तक पैसा बैंक ले रहा था हम देते चले गए। उसके बाद जो पैसा आया लोगों का जो बेकार हुआ, कईयों ने आके गोलकों में डाला और वो पैसा जो था नहीं यूज़ हो सकता था। और उसकी 2017 में आरबीआई को चिट्ठी लिखी गई और फाइनेंस मिनिस्ट्री को चिट्ठी लिखी गई कि हमारे को पैसा बदल के दिया जाए, हमारे पास रिकॉर्ड में इतना पैसा पड़ा है। और सरसा साहब ने ही कल एग्जेक्टिव मीटिंग की डेट दी, नोट करिए 16/2/18 को सरसा साहब कहते जी देखो एग्जेक्टिव मीटिंग हुई है, ये मंजीत सिंह ने आप की है, ये बाट साहब सी, सरसा साहब सी, हरिंदरपाल सी, सब दे नाम ले। लेकिन जो मैं बोलता हूँ ना, आधा सच बोलते हैं, झूठ बोलते हैं, अपना नाम नहीं ले रहे। आप जनरल सेक्रेटरी मीटिंग आप कॉल करते हैं, एडमिनिस्ट्रेशन के हेड जनरल सेक्रेटरी होते हैं,
जनरल सैकटरी कॉल करता मीटिंग नूं, जनरल सैकटरी ने मीटिंग कॉल की, तुहाडे अपने मैंबर और तुसीं विच मौजूद सीगे और इस मीटिंग 'च फैसला लिया सी क्योंकि असीं RBI नाल लड़ाई लड़दे पए हां ते ये नोट असीं बदलवाउण दे विच जे कामयाब हो गए, गुरु घर दी माया नूं असीं खराब ना जाण दईए, असीं इस नूं चेंज करावांगे। मैं सरसा साहब नूं अज एक सवाल पुछना चाहना, फिर दोबारा डेट बोलदा 16/2/2018 मैं तो रिजाइन दे के आ गया। सरसा साहब 16 तो लैके अज 21 आ गया, तुसी की कीता इन्हां नोटां वास्ते? तुसी बीजेपी दे नाल गठबंधन च सीगे, सानू कह रहे ना सरकार दी, मैं उसते बाद चाहना तुसी बीजेपी दे MLA सी उस वेले, बीजेपी दी सरकार सेंटर च सीगी, तुहाडे जनरल सैकटरी साहब हरमीत सिंह कालका दी सदारनी साहिबा काउंसलर ने, तुसी बीजेपी दे नाल गठबंधन सी, तुहाडी लड़ाई ते 17 सितंबर 2020 च हुंदी है बीजेपी नाल, लेकिन तुसी उदों अपने कोटे परमिट लाइसेंस अपनी टिकटां लई उन्हां दीयां मिन्नतां उन्हां दे तलवे चटदे रहे बीजेपी दे प्रधानां दे ते बीजेपी दे सकत्तरां दे गल च पट्टे पा के उन्हां दे तुसी राम मंदिर ते हराम मंदिर करदे रहे, लेकिन तुसी गुरु दी गोलक दा जिहड़ा पैसा ये तुसी बचा सकदे सी जे सरकार च अपना इन्फ्लुएंस वरतदे, तुसी अपना इन्फ्लुएंस अपने अहुदे लैण लई अपनी वोटियां दी टिकटां लैण वास्ते वरतिया। मैं समझदा अगली गल मैं एक एक पॉइंट का जवाब देना चाहना, ये आखते ने कि सरना साहब मनजीत सिंह जीके ते होर मैंबर ये गुंडे लैके और फिर लानत 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 बोलते रहे सानू जी आया नू साडे सिर अखां ते, तुसी जिन्ना प्रसाद देना होर दिओ ना, तुसी अपनी जुबान ते लगाम क्यों लांदे हो, होर दिओ। लेकिन मैं पुछना चाहना वा, तुसी आखदे हो कि पुलिस असी बुलाई, मैं पुछना चाहना कि 100 नंबर की कॉल सुखविंदर सिंह बब्बर करता है जिहड़ा तुहाडा मैंबर है जित्तिया होया, तुसी 100 नंबर की कॉल सुखविंदर बब्बर करके पुलिस बुलांदा है और तुसी आखदे हो कि पुलिस असी लैके आए हैं। तुसी CCTV फुटेज दिखाते हो जिहड़ी तुसी छुपा रहे हो, वो क्यों नहीं दिखाते कि तुहाडे बंदे की कर रहे सीगे? मैं ये समझदा वां सरसा साहब नूं मेरा सवाल है, फिर कहंदे ने कि जी ਜਿਹੜੀ पुलिस लैके आई वो जुत्ते लैके आ गई। हुण दफ्तर दे विच सरसा साहब जुत्ते उतार के जाते हैं, उन्होंने जेड़े मिलन आते हैं जुत्ते उतार के जाते हैं। सरसा साहब तुसी सरकार की चापलूसी करके 9 गनमैन दिल्ली पुलिस ने दिते, तुहानू 12 गनमैन तुहानू सुखबीर ते मजीठिया ने दिते सी पंजाब पुलिस दे, 2 जिप्सियां तुहाडे अगे पिछे घुमदियां सी, वो जिहड़ी पुलिस तुहाडे नाल 25 घुमदे सी पुलिस वाले नाल तुहाडे बाउंसर, वो जोड़े उतार के आंदे सीगे दफ्तर दे विच, वो जुत्तियां उतार के दफ्तर च आंदे सी। जिहड़ी तुहाडे नाल 25 बंदियां दी फौज पुलिस दी घुमदी हुंदी सीगी और उही जिप्सियां दे नाल तुसी कब्जे कीते, उही जिप्सियां दिखा दिखा के एक बरसाती तो अज अपने आप नूं 1000 करोड़ दा बंदा कहते हो। तुसी ना ते किसे विडो दी तुसी प्रॉपर्टी छड्डी हथियाण दे विच, अंगूठे लवा के बंदूकां दिखा के सिक्योरिटी दिखा के तुसी कब्जे कीते। तुसी जिहड़े दिमागी तौर ते पंजाबी बाग दे विच जिन्हां दा संतुलन बिगड़िया सी विचारियां दा, उन्हां दी प्रॉपर्टी दे उत्ते कब्जे कीते। तुसी कह रहे हो ना कि असीं पुलिस लैके कब्जा करन आ रहे सी, मैं हुण कब्जे दी डेफिनेशन दे रिहा सरसा साहब तुहाडी। तुसी विडोज़ दे मैंटली इल दे होर गल छड्डो, तुहाडे पिता सार जसबीर सिंह सिरसा 3 साल सज़ा याफ्ता ने, 3 साल की कैद हुई है उन्होंने, क्यों? एक स्वतंत्रता सेनानी दे मकान दे गलत कागज़ बना के उस मकान दे हथियार की तुहाडे उत्ते FIR तुहाडे तो जद्दी पुष्टि काम है कब्जियां दा, ये भी छड्ड दिओ, ऑन रिकॉर्ड है। मनु तो सार गुरलाट सिंह का मैं धन्नवाद करदा, उसकी कोई शायद रिश्तेदारी लगती है सार गुरलाट सिंह कालों, उन्होंने मैनू ये सारी डिटेल दी है। वो कहते इंदरपुरी दे विच फौज की जमीन है, इंदरपुरी च फौज की जमीन ते कब्जा किया होया जिहदे ते फौजदारी के मुकदमे इन्हां दे पिता ते चलते पे ने। महाराज जी ये कब्जे करने वाली जिहड़ी ट्रेनिंग है ना, ये पिता पुरखी तुहाडे कोल है। तुसी आख्या कि असीं डांगा लैके बैठे हाँ, ऐसकी तो असीं चुप रहे, अगली बारी डांगा रखिया ने असीं गिट्टे भन देंगे, असीं तुहाडे बख्शियां तोड़ देंगे।
ਸਾਧ ਸੰਗਤ ਜੀ, ਇਹਨਾਂ ਕੋਲ ਡਾਂਗਾ ਤੋਂ ਇਲਾਵਾ ਇਹਨਾਂ ਕੋਲ ਬੰਦੂਕਾਂ ਵੀ ਨੇ। ਇਹ ਗੁਰੂ ਗ੍ਰੰਥ ਸਾਹਿਬ ਦਾ ਕੋਈ ਹਿਸਾਬ ਪੁੱਛਣ ਚਲੇ ਗਏ ਨਾ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ, ਇਹਨਾਂ ਨੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਨਿਹੰਗਾਂ ਦੀਆਂ ਪੱਗਾਂ ਦਸਤਾਰਾਂ ਖਿਲਾਰਤੀਆਂ, ਅੰਮ੍ਰਿਤਧਾਰੀ ਬੀਬੀਆਂ ਨੂੰ ਲਿਟਾ ਲਿਟਾ ਕੁੱਟਿਆ। ਮੈਂ ਕਹਿੰਦਾ ਤੁਸੀਂ ਮੰਤ ਨਰੈਣੂ ਦੀ ਔਲਾਦ ਹੋ, ਲੇਕਿਨ ਇੱਕ ਗੱਲ ਯਾਦ ਰੱਖ ਲੈਣਾ, ਅੱਜ ਵੀ ਲਛਮਣ ਸਿੰਘ ਤੇ ਭਾਈ ਦਲੀਪ ਸਿੰਘ ਜੀ ਦੇ ਬੈਠੇ ਨੇ, ਜਿਨ੍ਹਾਂ ਨੇ ਗੋਲੀਆਂ ਵੀ ਖਾਧੀਆਂ, ਜੰਡਾਂ ਨਾਲ ਬਣ ਕੇ ਸਾੜੇ ਵੀ ਗਏ, ਲੇਕਿਨ ਗੁਰੂ ਘਰ ਆਜ਼ਾਦ ਹੋਏ। ਇਹ ਤੁਹਾਡੇ ਤੋਂ ਗੁਰੂ ਘਰ ਆਜ਼ਾਦ ਹੋਣੇ ਨੇ, ਤੁਹਾਡੀ ਕਰਪਸ਼ਨਾਂ ਤੋਂ ਆਜ਼ਾਦ ਹੋਣੇ ਨੇ। ਖਾਲਸਾ ਜੀ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਸਰਸਾ ਜੀ ਨੇ ਜਿਹੜੇ ਗਾਲਾਂ ਦੇ ਇਲਜ਼ਾਮ ਲਾਏ ਨੇ, ਮੈਂ ਪੁੱਛਣਾ ਚਾਹੁੰਦਾ, ਉਹ ਸੀਸੀਟੀਵੀ ਫੁਟੇਜ ਤੇ ਤੁਹਾਡੇ ਕੋਲ ਰਿਕਾਰਡ ਨਾ, ਮਿਹਰਬਾਨੀ ਕਰਕੇ ਸਾਰੀ ਜਨਤਕ ਕਰੋ ਨਾ। ਉੱਥੇ ਕਿਸ ਕਿਸਮ ਦੀ ਸ਼ਬਦਾਵਲੀ ਤੁਹਾਡੇ ਬੰਦਿਆਂ ਨੇ ਉਸ ਨੂੰ ਯੂਜ਼ ਕੀਤੀ ਗਈ, ਔਰ ਇਹ ਆਖਿਆ ਮੈਂ ਤਾਰੀਫ ਕਰਦਾ ਵਾਂ ਆਪਣੇ ਮੈਂਬਰ ਸਾਹਿਬਾਨ ਦੀ, ਮੈਂ ਤਾਰੀਫ ਕਰਦਾ ਵਾਂ ਸਟਾਫ ਦੀ, ਮੈਂ ਤਾਰੀਫ ਕਰਦਾ ਵਾਂ ਆਪਣੇ ਵਰਕਰ ਸਾਹਿਬਾਨ ਦੀ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਸਾਡੇ ਕੋਲੋਂ ਹਿਸਾਬ ਆ ਕੇ ਕੋਈ ਮੰਗੇ ਅਸੀਂ ਦੇਵਾਂਗੇ ਨਾ। लेकिन कल दी प्रेस कॉन्फ्रेंस जी इन्हां दी प्रेस कॉन्फ्रेंस है, एक सीनियर जर्नलिस्ट बैठा है, उसने कहा जी आपके यहाँ घपले की जो कार्रवाई है ओदा सवाल पूछा। सरसा कहता लफ्ज वापस लो, आपने घपला कैसे कर दिया, यहाँ सेवा होती है। और सरसा जी का एक मैंबर नवा जितया, उत्थे जाके धौणों फड़न लगा, गर्दन नूं हथ पाण लगा वो सीनियर जर्नलिस्ट दी। और मैनूं अफसोस है जिहड़े बाकी जर्नलिस्ट बैठे सी वो क्यों नहीं बोले। मेरे खिलाफ पिछले 3 साल हैडलाइनां लगियां, सरसा साहब सारा कुछ कराया, लेकिन किसी जर्नलिस्ट को कदी हो ही नहीं किया। जे मिलिया तो सत्कार नाल मिले आ, लेकिन तुसी ते कल प्रेस कॉन्फ्रेंस दे विच सोच जर्नलिस्ट नूं हथ पाण लगे सीगे, जिसने तुहानूं कपला कह दिता। तुसी कहदे असीं ते बड़ी सहनशीलता रखदे, असीं ते किसी नूं कुछ कहंदे ही नहीं गे। ਇਹ ਕੁੜੀਆਂ ਉੱਥੇ ਬੀਬੀਆਂ ਨੇ ਜਰਨਲਿਸਟ, ਜਦੋਂ ਉਹਨਾਂ ਨਾਲ ਜੋ ਤੁਸੀਂ ਕੀਤਾ ਸੀਗਾ ਅੱਜ ਤੋਂ ਕੁਝ ਮਹੀਨੇ ਪਹਿਲੇ, ਉਹਦੇ ਬਾਅਦ ਮਾਫੀਆ ਮੰਗਦੇ ਰਹੇ। ਮੈਨੂੰ ਉਹਦੇ ਕਹਿਣ ਦੀ ਕੋਈ ਲੋੜ ਨਹੀਂ। ਸਰਸਾ ਸਾਹਿਬ ਹਿੰਮਤ ਜੇ ਨਾ, ਮੇਰੇ ਤੇ ਕੰਪਲੇਂਟ ਹੋਈ ਸੀ, ਅਸਤੀਫਾ ਦੇ ਕੇ ਬਾਹਰ ਆਇਆ। ਤੇਰੇ ਉੱਤੇ 3 FIR ਹੋ ਚੁੱਕੀਆਂ ਨੇ, ਤੂੰ ਮੈਨੂੰ ਜੇਲ੍ਹ 'ਚ ਭੇਜਣਾ ਸੀ ਨਾ। तेरे ते 3 FIR हो चुकी ने, तेरी LOC कट्टी गई है, तेरा पासपोर्ट इंपाउंड हो चुका है, तू पंजाबी बाग कॉन्स्टिट्यूएंसी 600 वोट तो हार गया है, लेकिन तू कुर्सी नहीं छड्डेगा, क्योंकि कब्जा करने की ट्रेनिंग पिता पुरखी है तुहाडी। इत्थे ते मैनूं लगदा है कि 30-30 लाख रुपया अज वकीलों नूं दिता जा रहा है हर पेशी ते कि सरसा साहब मर जाण। झूठी मीटिंग SGPC ਦੀ ਦਿਖਾਈ ਜਾਂਦੀ ਹੈ। 25 ਨੂੰ ਸਾਡਾ ਰਿਜ਼ਲਟ ਆਣਾ, ਅਗਸਤ ਨੂੰ 23 ਤਰੀਕ ਨੂੰ ਮੀਟਿੰਗ ਕਰਕੇ ਸਰਸੇ ਨੂੰ ਅਸੀਂ ਨੋਮੀਨੇਸ਼ਨ ਭੇਜਤੀ SGPC ਵੱਲੋਂ। ਇੱਥੇ ਸਰ ਮੰਗਲ ਸਿੰਘ ਬੈਠੇ ਨੇ, ਇਹ ਵਿਚਾਰਾ ਆਪਣੇ ਕੋਲੋਂ ਆਪਣੀ ਇਲੈਕਸ਼ਨ ਦੀ ਉਹ ਪਟੀਸ਼ਨ ਲੜੀ ਜਾਂਦਾ ਹੈ, ਲੇਕਿਨ ਉਹ ਭੁੱਲਰ ਸਾਹਿਬ ਨੇ ਇਹਨਾਂ ਦੇ ਉਹਨਾਂ ਦੀਆਂ ਸਾਰੀਆਂ 5-5 ਵਾਲਾ 6-6 ਲੱਖ ਦੇ ਵਕੀਲ ਗੁਰੂ ਦੀ ਗੋਲਕ 'ਚੋਂ ਜਾ ਰਹੇ ਨੇ। ਇਹ ਇੱਕ ਕੇਸ ਹੈ, 8 ਕੇਸ ਚੱਲਦੇ ਪਏ ਨੇ। ਤੁਸੀਂ ਗੁਰੂ ਦੀ ਗੋਲਕ ਵਰਤ ਕੇ ਇਹ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਮੈਂ ਸਮਝਦਾ ਵਾਂ ਮੁੜ ਆਪਣੀ ਗੱਲ ਤੇ ਆ ਜਾਵਾਂ। ਤੁਸੀਂ 63 ਲੱਖ ਔਰ 81,000 ਉਸ ਦਿਨ ਗਾਇਬ ਸੀ। ਤੁਸੀਂ ਐਂਟਰੀ ਪਾਈ, ਤੁਹਾਡਾ ਜਿਹੜਾ ਕੈਸ਼ੀਅਰ ਸੀਗਾ ਬੜਾ ਸਿਆਣਾ ਸੀ, उसने देखा कि बंदे आके उत्थे हिसाब पुछते पे ने, उसने सवेरे 10:15 की एंट्री पाती। तुसीं ये दस दिओ सवेरे, बाकी छड्ड दिओ गल। सवेरे 63 ਲੱਖ 81,000 रुपया किहड़े बैंक च गया है, ਉਹਦੀ रसीद दिखाओ सानू, तुहाडी स्टेटमेंट सीगी। इसलिए निरा जमा झूठ झूठ और झूठ हो तुसीं जी। एनी क्वेश्चन प्लीज। ਇਹ ਨਹੀਂ ਸੀਗਾ ਕਿ ਅਸੀਂ ਪਹਿਲੇ ਕੋਸ਼ਿਸ਼ ਕਰੀਏ ਕਿ ਜੇ ਅਸੀਂ ਇਸ ਨੂੰ ਡਿਸਟਰੋਏ ਕਰ ਦਿੱਤਾ, ਕਿਉਂਕਿ ਬੈਂਕ ਲੈ ਨਹੀਂ ਰਹੇ ਸੀ, ਤੇ ਸਾਡਾ ਕਲੇਮ ਖਤਮ ਹੋ ਜਾਏਗਾ। ਸਾਨੂੰ ਇਹ ਲੜਾਈ ਲੜਨੀ ਚਾਹੀਦੀ ਹੈ। ਔਰ 2018 ਦੀ ਡੇਟ ਵੀ ਉਹਨਾਂ ਨੇ ਦਿੱਤੀ, ਮੇਰੇ ਕੋਲ ਤੇ ਰਿਕਾਰਡ ਹੈ ਨਹੀਂ, ਰਿਕਾਰਡ ਤੇ ਇਹਨਾਂ ਕੋਲ ਅੰਦਰ ਹੈ। ਮੈਂ ਇਹ ਸਮਝਦਾ ਵਾਂ ਕਿ ਇਹ ਤਾਈਓ ਤੇ ਮੈਂ ਕਹਿ ਰਿਹਾ 3 ਸਾਲ ਹੋ ਗਏ, ਕਰਦੇ ਕੀ ਰਹੇ। ਤੁਹਾਡੀ ਸਰਕਾਰੀ ਦਰਬਾਰੇ ਸਾਂਝ ਸੀ, ਉਸ ਨੂੰ ਤੁਸੀਂ ਚੇਂਜ ਕਰਾ ਲੈਂਦੇ ਨਾ, ਤੁਸੀਂ ਕੀਤਾ ਕਿਉਂ ਨਹੀਂ। ਔਰ ਫਿਰ ਇੱਕ ਗੱਲ ਹੋਰ, एक ना पीला रजिस्टर, जब मैं याद है इस वेले ध्यान नहीं, पीला रजिस्टर लगा के इस अमाउंट नूं अलग रख दिता गया सीगा।
ਇਹ ਮੇਨ ਕੈਸ਼ ਨਹੀਂ ਸੀ। ਜੇ ਧਿਆਨ ਹੋਵੇ ਅੱਜ ਬਾਠ ਇੱਥੇ ਹੈ ਨਹੀਂਗਾ, ਇਹ ਦੂਜੇ ਜਾ ਕੇ ਜਗ੍ਹਾ ਦਿਖਾਈ ਹੋਣੀ ਹੈ। ਇਸ ਨੂੰ ਮੇਨ ਕੈਸ਼ 'ਚ ਕਿੱਦਾਂ ਦਿਖਾਈ ਜਾ ਰਹੇ ਹੋ? ਮੈਂ ਤਾਂ ਸਮਝਦਾ ਇਹ 38 ਲੱਖ 'ਚ ਵੀ ਕਪਲਾ, ਪਰ ਮੇਰੇ ਕੋਲ ਰਿਕਾਰਡ ਨਹੀਂ, ਮੈਂ ਬੋਲ ਨਹੀਂ ਸਕਦਾ। ਹਲੇ ਮੈਂ 63 ਲੱਖ ਦੀ ਗੱਲ ਕਰ ਰਿਹਾ। 38 ਲੱਖ ਵੀ ਕੈਸ਼ ਹੈਂਡ 'ਚ ਜਿਹੜਾ ਦਿਖਾ ਰਹੇ ਨੇ ਉਹ ਵੀ ਹੈ। ਜਵਾਬ ਤੇ ਇਹ ਦੇਣ ਨਾ ਆਪਣਾ। हाँ, ये 38 लाख मेन कैश दिखाया गया। उन्होंने अपना 1 करोड़ 2 लाख रुपया जोड़ा पूरा किया ना, 38 लाख लैके किया। और 63 लाख जोड़ा बाहर कहते सी बैंक भेजा, जोड़ा बैंक बंद सीगा, वो किते सुखबीर का बैंक खुलिया कि सरसे का बैंक खुलिया, उत्थे गया होवे तो मैनूं नहीं पता। ये आखदा सीगा हरमीत सिंह कालका बाहर है, हरमीत सिंह कालका दिल्ली सीगा। ये आखदा मैं बाहर हाँ, तू मिनट मिनट बाद लाइव हो जाना है, तू उस दिन लाइव ही हो जाता, तू संडे नूं ही लाइव हो जाता। तू आया जदों आके सारा कुछ मैनेज कर लिया, कागज कूगज क्रिएट कर लेने, उसदे बाद तू लाइव होना है, उसदे बाद तू प्रेस कॉन्फ्रेंस बुलाना है। ਇਲਜ਼ਾਮ ਜਿਹੜੇ ਨੇ ਲਾਏ ਜਾ ਰਹੇ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਕਿ ਜੇ ਹੁਣ ਇਹ 38 ਲੱਖ ਦੇ ਉੱਤੇ, ਜਿਵੇਂ ਕੱਲ ਸਰਨਾ ਸਾਹਿਬ ਨੇ ਵੀ ਕਿਹਾ ਸੀ ਕਿ ਇਹ ਜਿਹੜੀ ਕਰੰਸੀ ਜਿਹੜੀ ਹੁਣ 3 ਸਾਲ ਹੋ ਚੁੱਕੇ, ਇਹਨੂੰ ਡਿਸਟਰੋਏ ਹੋਣਾ ਚਾਹੀਦਾ ਸੀ, ਕਾਫੀ ਚਿਰ ਹੋ ਚੁੱਕਾ, ਡਿਸਟਰੋਏ ਹੋਣਾ ਚਾਹੀਦਾ ਸੀ। ਤੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਉਹ ਕਹਿ ਰਹੇ ਨੇ ਕਿ ਈਡੀ ਨੂੰ ਇਹਦੇ ਉੱਤੇ ਕਰਨਾ ਚਾਹੀਦਾ, ਤੁਸੀਂ ਵੀ ਚਾਹੋਗੇ ਕਿ ਇਹਦੀ ਕੋਈ ਨਾ ਕੋਈ ਜਿਹੜੀ ਜਾਂਚ ਇਹਦੀ ਹੋਣੀ ਚਾਹੀਦੀ? 100% ਇਹਦੀ ਜਾਂਚ ਹੋਣੀ ਚਾਹੀਦੀ ਹੈ। ਨੰਬਰ 1 ਜਿਹੜੀ ਗੱਲ ਤੁਸੀਂ ਕਿਹਾ ਕਿ 2018 ਦੀ ਐਗਜ਼ੈਕਟਿਵ ਦੇ ਵਿੱਚ ਮੈਂ ਵੀ ਮੌਜੂਦ ਸੀਗਾ, ਉਹ ਮੀਟਿੰਗ ਸਰਸਾ ਸਾਹਿਬ ਨੇ ਕਾਲ ਕੀਤੀ ਸੀ, ਜਨਰਲ ਸੈਕਟਰੀ ਸੀਗੇ, ਉਹ ਸਾਰਾ ਰਿਕਾਰਡ ਬਿਲਕੁਲ ਠੀਕ ਹੈ। ਲੇਕਿਨ ਉਹਦੇ ਬਾਅਦ ਜੋ ਕੁਛ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ, ਇਹ ਐਮਐਲਏ ਸੀ ਬੀਜੇਪੀ ਦਾ ਸਰਸਾ, ਤੂੰ 38 ਲੱਖ ਰੁਪਏ ਗੁਰੂ ਦੀ ਗੋਲਕ ਦਾ ਖੂਚ ਪਾਤਾ, ਤੂੰ ਆਪਣੀ ਐਮਐਲਏਸ਼ਿਪ ਲੈਂਦਾ ਰਹਿ ਗਿਆ, ਤੂੰ ਸਰਕਾਰ ਨਾਲ ਇਹ ਗੱਲ ਕਿਉਂ ਨਹੀਂ ਚੁੱਕੀ? ਅੱਜ 3 ਸਾਲ ਹੋ ਗਏ ਨੇ, ਤੁਸੀਂ ਗੁਰੂ ਦੀ ਗੋਲਕ ਦਾ ਪੈਸਾ ਖਰਾਬ ਕੀਤਾ। ਔਰ ਤੁਸੀਂ, ਮੈਨੂੰ ਇਹ ਲੱਗਦਾ ਹੈ ਕਿ ਹਲੇ ਮੈਂ ਪ੍ਰੂਵ ਨਹੀਂ ਕਰ ਸਕਦਾ, ਹੋ ਸਕਦਾ 38 ਇਹਦੇ ਮਤਲਬ ਅਸਲੀ ਨੋਟ ਕੱਢੇ ਹੋਣੇ, ਰੱਖ ਕੇ ਕੁਛ ਪੂਰਾ ਕੀਤਾ ਹੋਵੇ, ਇਹ ਮੇਰੇ ਕੋਲ ਸਬੂਤ ਆਉਣ ਦਿਓ, ਫਿਰ ਗੱਲ ਕਰਾਂਗਾ। ਤੁਸੀਂ ਇੱਕ ਚੀਜ਼ ਹੋਰ ਤੁਸੀਂ ਕਹੀ ਹੈ ਕਿ ਉਹਨਾਂ ਨੇ ਕੱਲ ਜਿਵੇਂ ਕਿਹਾ ਕਿ ਇਹਨਾਂ ਦੇ ਮੈਂਬਰਸ ਆਏ, ਇਹਨਾਂ ਦੇ ਲੋਕ ਆਏ ਨੇ, ਉਹਨਾਂ ਨੇ ਗਾਲਾਂ ਕੱਢੀਆਂ ਨੇ, ਉਹ ਸਰਕਾਰ ਦੇ ਇਸ਼ਾਰੇ ਉੱਤੇ ਸਾਨੂੰ ਪ੍ਰੋਵੋਕ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਇੱਥੇ ਡੰਗ ਲੜਾਈਆਂ ਹੋਣ, ਝਗੜੇ ਹੋਣ, ਇਹ ਉਹਨਾਂ ਦੀ ਇੱਕ ਸਾਜ਼ਿਸ਼ ਦਾ, ਸਰਕਾਰ ਦੇ ਇਸ਼ਾਰੇ ਉੱਤੇ ਸਾਜ਼ਿਸ਼ ਦਾ ਹਿੱਸਾ ਹੈ। ਤੁਸੀਂ ਕਿਹਾ ਕਿ ਇਹਦੀਆਂ ਜਿਹੜੀਆਂ ਫੁਟੇਜ ਵਗੈਰਾ ਜਾਰੀ ਕਰੋ। ਕਿ ਤੁਹਾਡੇ ਕੋਲ ਕੋਈ, ਜਿਵੇਂ ਕੱਲ ਉਹਨਾਂ ਨੇ ਇੱਕ ਵੀਡੀਓ ਕਲਿੱਪ, ਆਡੀਓ ਕਲਿੱਪ ਜਾਰੀ ਕੀਤੀ ਸੀ, ਜਿਹਦੇ 'ਚ ਕਹਿ ਰਹੇ ਸੀ ਅਸੀਂ ਹਿਸਾਬ ਦੀ ਲੈ ਰਹੇ, ਸਾਨੂੰ ਲਿਖ ਕੇ ਦੇ ਦਿਓ, ਕਿ ਤੁਹਾਡੇ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਫੁਟੇਜ ਜਾਂ ਕੋਈ ਵੀਡੀਓ ਕਲਿੱਪਿੰਗ ਜਾਂ ਕੋਈ ਆਡੀਓ ਕਲਿੱਪਿੰਗ ਹੈਗੀ ਹੈ? ਕੱਲ ਜਿਹੜੀ ਤੁਸੀਂ ਕਹਿ ਰਹੇ ਕਿ ਇਹਨਾਂ ਦੇ ਬੰਦਿਆਂ ਨੇ ਜਿਹੜੀ ਆ ਬਦਜ਼ੁਬਾਨੀ ਕੀਤੀ ਹੈ, ਗਲਤ ਤਰੀਕੇ ਦੇ ਨਾਲ ਬੋਲੇ, ਕਿ ਤੁਹਾਡੇ ਕੋਲ ਕਿਸੇ ਤਰ੍ਹਾਂ? ਮੈਂ ਤੁਹਾਨੂੰ ਕਿਹਾ ਕਿ ਸੀਸੀਟੀਵੀ ਦਾ ਸਾਰੀ ਫੁਟੇਜ ਤੇ ਅੰਦਰ ਇਹਨਾਂ ਕੋਲ ਕੰਟਰੋਲ 'ਚ, ਇਹ ਉਹੀ ਬਾਹਰ ਕੱਢਣਗੇ ਪੁਣ ਕੇ ਜਿਹੜੀ ਇਹਨਾਂ ਨੂੰ ਸ਼ੂਟ ਕਰਦੇ ਹੋਣਗੇ। ਮੀਡੀਆ ਵਾਲੇ ਉੱਥੇ ਮੌਜੂਦ ਸੀਗੇ, ਇਹ ਮੀਡੀਆ ਵਾਲੇ ਮੇਰੇ ਖਿਆਲ ਇਹ ਆਪ ਤਾਂ ਨਹੀਂ ਹੁਣ ਜਾਮਨ ਬਣ ਸਕਦੇ, ਪਰ ਇਹਨਾਂ ਦੀ ਪ੍ਰੈਜ਼ੈਂਸ 'ਚ ਸਭ ਕੁਝ ਹੋਇਆ। ਔਰ ਮੈਂ ਇਹ ਸਮਝਦਾ ਵਾਂ ਕਿ ਸਰਕਾਰ ਕੋਲੋਂ 3 ਸਾਲਾਂ ਦੇ ਵਿੱਚ ਇਹ 38 ਲੱਖ ਰੁਪਇਆ ਕੈਸ਼ ਲੈ ਲੈਣਾ ਚਾਹੀਦਾ ਸੀਗਾ। ਅੱਜ ਜਿਸ ਵੇਲੇ ਅਸੀਂ ਬੋਲ ਰਹੇ ਹਾਂ, ਕੋਰਟ ਦੀ ਜਜਮੈਂਟ ਆ ਰਹੀ ਹੈ, ਔਰ ਉਹਦੇ ਵਿੱਚ ਟੀਚਰਾਂ ਦਾ ਵੀ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ। ਉਹਦੇ ਵਿੱਚ 6 ਪੇ ਕਮਿਸ਼ਨ ਤੇ 7th ਪੇ ਕਮਿਸ਼ਨ ਲਗਾ ਦਿੱਤਾ ਹੈ। ਉਹਦੇ ਵਿੱਚ 6 ਮਹੀਨੇ ਦਾ ਟਾਈਮ ਦਿੱਤਾ ਕਿ 6 ਮਹੀਨੇ 'ਚ ਸਾਰੀ ਰਕਮ ਟੀਚਰਾਂ ਨੂੰ ਮਿਲਣੀ ਚਾਹੀਦੀ ਹੈ। ਰਿਟਾਇਰਡ ਬੰਦਿਆਂ ਨੂੰ 5-5 ਲੱਖ ਰੁਪਏ ਇਮੀਡੀਏਟ ਦਿਓ, ਔਰ ਨਾਲ ਤੁਸੀਂ ਉਹਨਾਂ ਦੇ ਬਣਦਾ ਕੰਮ ਜਿਹੜਾ 6 ਮਹੀਨੇ 'ਚ ਨਿਬੇੜੋ। 9% ਦਾ ਇੰਟਰਸਟ ਲਗਾ ਦਿੱਤਾ ਗਿਆ। ਮੈਂ ਸਮਝਦਾ ਕਿ ਐਸੀ ਜਗ੍ਹਾ ਹੈ ਸਾਡੇ ਨਿਜ਼ਾਮ ਨੂੰ, ਸਕੂਲਾਂ ਨੂੰ, ਕੈਸ਼ ਨੂੰ ਇਹ ਲੈ ਗਏ ਨੇ। ਇਹ 63 ਲੱਖ ਰੁਪਇਆ ਕੱਢ ਰਹੇ ਨੇ, ਕਾਹਦੇ ਲਈ ਕੱਢ ਰਹੇ ਨੇ? ਹਾਲੇ ਤੱਕ ਜਵਾਬ ਹੀ ਨਹੀਂ ਦਿੱਤਾ। ਇਸ ਐਂਟਰੀ ਦਾ ਜਵਾਬ ਨਹੀਂ ਦਿੱਤਾ। ਇਹ ਪੂਰੇ ਕਰੀ ਜਾ ਰਹੇ ਨੇ। ਬਾਕੀ ਸਾਹਿਬ ਟੀਚਰਾਂ ਨੂੰ ਤਨਖਾਹਾਂ ਨਹੀਂ ਦੇ ਰਹੇ, ਸਕੂਲਾਂ 'ਚੋਂ 6000 ਬੱਚਾ ਘਟ ਗਿਆ ਹੈ, ਰਿਟਾਇਰਡ ਟੀਚਰ ਮਰ ਗਏ ਇਲਾਜ ਖੋਣੋਂ, ਤੁਸੀਂ ਉਹਨਾਂ ਨੂੰ ਕੁਝ ਨਹੀਂ ਦੇ ਸਕੇ। ਮੈਂ ਸਮਝਦਾ ਬੜੀਆਂ ਗੱਲਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ। ਆਮ ਹਾਲਤਾਂ ਵਿੱਚ ਇਹ ਅਕਾਊਂਟ ਕੌਣ ਚੈੱਕ ਕਰ ਸਕਦਾ ਹੈ? ਮਤਲਬ ਜਿਸ ਤਰ੍ਹਾਂ ਮੈਂਬਰ ਜਾਂ ਕੋਈ ਵੀ ਹੋਏ, ਉਹਦਾ ਕੀ ਪ੍ਰੋਸੀਜਰ ਹੈ? ਵੈਸੇ ਤਾਂ ਕੋਈ ਸੰਗਤ ਦਾ ਬੰਦਾ ਆਵੇ ਉਹ ਕਰ ਸਕਦਾ ਹੈ, ਲੇਕਿਨ ਜਦੋਂ ਆਲਰੇਡੀ ਵਾਈਸ ਪ੍ਰੈਜ਼ੀਡੈਂਟ ਹੈ ਬਾਠ, ਵਾਈਸ ਪ੍ਰੈਜ਼ੀਡੈਂਟ ਨੇ, ਐਗਜ਼ੈਕਟਿਵ ਮੈਂਬਰ ਨੇ, ਇਹਨਾਂ ਕੋਲ ਪੂਰਾ ਰਾਈਟ ਹੈ। ਫਿਰ ਦੂਜੀ ਗੱਲ, ਉਹ ਸਾਰਾ ਦਿਨ ਸ਼ਾਮੀ 7 ਵਜੇ ਤੱਕ ਬੈਠੇ ਰਹੇ। ਇਹਨਾਂ ਨੂੰ ਪੁੱਛੋ ਨਾ ਜਿਹੜੇ ਉੱਥੋਂ ਲਾਈਵ ਕਰ ਰਹੇ ਸੀ, ਇਹ ਸਰਸਾ ਜਾਂ ਕਾਲਕਾ ਕਿਉਂ ਨਹੀਂ ਆਏ? ਆ ਕੇ ਦਿਖਾਉਂਦੇ। ਜਿਹੜਾ ਇਹਨਾਂ ਨੇ ਕੱਲ ਡਰਾਮਾ ਕੀਤਾ ਸੋਮਵਾਰ ਨੂੰ ਕੰਮ ਪੂਰਾ ਕਰਕੇ, ਉਦੋਂ ਕਰ ਦਿੰਦੇ ਨਾ ਕਿ ਜੇ ਕੈਸ਼ ਪੂਰਾ ਸੀ, ਚੁੱਕੋ, ਆ ਸਾਰੇ ਝੂਠੇ ਨੇ, ਇਹਨਾਂ ਦੀ ਤੇ ਵਾਹਵਾ ਹੋ ਜਾਣੀ ਸੀ। ਤੁਹਾਡੇ ਟਾਈਮ ਕਦੀ ਕੋਈ ਚੈੱਕ ਕਰਨ ਆਇਆ ਸੀ? ਸਾਡੇ ਵੇਲੇ ਜਿੰਨੇ ਵੀ ਜਦੋਂ ਚੈੱਕ ਕਰਨਾ ਚਾਹੇ ਉਹਨੇ ਚੈੱਕ ਕੀਤਾ, ਕਦੀ ਕੋਈ ਗੱਲ ਐਸੀ ਬਾਹਰ ਨਹੀਂ ਨਿਕਲੀ। ਸਿਰਸਾ ਸਾਹਿਬ ਨੇ ਓਪਨਲੀ ਕਿਹਾ ਹੈਗਾ ਕਿ ਅਗਰ ਤੁਸੀਂ ਚੋਰੀ ਫੜ ਲਈ ਸੀ, ਤੁਹਾਡੇ ਕੋਲ ਸਾਰੇ ਸਬੂਤ ਹਨ, ਫਿਰ ਤੁਸੀਂ ਘਰ ਕਿਉਂ ਚਲੇ ਗਏ? ਅਸੀਂ ਘਰ ਨਹੀਂ ਗਏ, ਅਸੀਂ ਉੱਥੇ ਬਹਿ ਤਾਂ ਸਕਦੇ ਨਹੀਂ ਸੀ। ਉਹਨਾਂ ਨੇ ਔਨ ਰਿਕਾਰਡ ਕਿਹਾ ਹੈਗਾ ਕਿ ਉਸੇ ਵੇਲੇ ਉਹ ਰਜਿਸਟਰ ਉਹਨਾਂ ਨੇ ਕਿਹਾ 2 ਘੰਟੇ 'ਚ। ਅਕਾਲ ਤਖਤ ਦੇ ਜਥੇਦਾਰ ਨੂੰ ਫੋਨ ਕਰਕੇ ਸਾਰਿਆਂ ਨੂੰ ਸੱਦ ਲੈਂਦੇ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ 20 ਕੰਪਲੇਂਟਾਂ ਅੱਗੇ ਜਾ ਚੁੱਕੀਆਂ ਨੇ।
ਇਹ ਅੱਜ ਵੀ ਬੰਦੇ ਭੇਜ ਰਹੇ ਨੇ। ਮੈਨੂੰ ਲੱਗਦਾ ਹੈ ਕਿ ਹੁਣ ਤੇ ਅਕਾਲ ਤਖਤ ਤੇ ਜਾਣਾ ਹੀ ਜਿਹੜਾ ਹੈ ਉਸ ਨੂੰ ਛੱਡ ਦਿੱਤਾ ਜਾਵੇ। ਜਿਹੜੀਆਂ 20 ਕੰਪਲੇਂਟਾਂ ਪੁਰਾਣੀਆਂ ਪਈਆਂ ਨੇ, ਜਿਹੜੀਆਂ ਬਾਦਲ ਦਲ ਨੂੰ ਸੂਟ ਕਰਦੀਆਂ, ਅਕਾਲ ਤਖਤ ਦੇ ਉਸ ਨੂੰ ਫਟਾਫਟ ਮੰਨ ਲੈਣਾ, ਦੂਜੇ ਤੇ ਕੋਈ ਰਿਪੋਰਟ ਨਹੀਂ ਕਰਨੀ। ਸ਼ਾਮੀ 7 ਵਜੇ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਸਰਨਾ ਸਾਹਿਬ ਨੇ ਔਰ ਉਹਦੇ ਬਾਅਦ ਉਹ ਗਏ ਨੇ ਔਰ ਕੰਪਲੇਂਟ ਜਿਹੜੀ ਹੈ ਉਸ ਤੇ ਇਨਕੁਆਇਰੀ ਚੱਲਦੀ ਪਈ ਹੈ। ਕੱਲ੍ਹ ਤਾਂ ਉਹ ਬੜਾ ਛਾਤੀ ਠੋਕ ਕੇ ਕਹਿ ਰਹੇ ਸੀ ਕਿ ਉੱਥੇ ਤਾਂ ਰੁਕਣਾ ਚਾਹੀਦਾ ਸੀ। ਇੱਕ ਨੇ ਕਹਿਤਾ ਸਰਨਾ ਸਾਹਿਬ ਨੇ ਮੇਰੇ ਛਾਤੀ 'ਚ ਦਰਦ ਹੋ ਰਹੀ ਹੈ, ਮੈਂ ਗੋਲੀ ਖਾ ਕੇ ਮੈਂ ਜਾ ਰਿਹਾ ਹਾਂ। ਦੂਜੇ ਵੀ ਮੈਂਬਰ ਨਹੀਂ ਕਿ ਰੁਕੇ, ਉਹ ਕਹਿੰਦੇ ਸੀ ਉੱਥੇ ਰੁਕਣਾ ਚਾਹੀਦਾ ਸੀ, ਦੱਸਣਾ ਚਾਹੀਦਾ ਸੀ, ਸਾਨੂੰ ਕਾਲ ਕਰਨੀ ਚਾਹੀਦੀ ਸੀ, ਅਸੀਂ ਪੂਰਾ ਹਿਸਾਬ ਦਿੰਦੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਕੁਝ ਮਿਲਿਆ ਹੀ ਨਹੀਂ ਹਿਸਾਬ ਦੇ ਵਿੱਚ। ਦਫ਼ਤਰ ਦਾ ਟਾਈਮ ਕਿੰਨੇ ਵਜੇ ਹੁੰਦਾ ਹੈ? ਭਾਜੀ ਦੀ ਵੌਇਸ ਰਿਕਾਰਡਿੰਗ ਹੈਗੀ ਹੈ। ਦਫ਼ਤਰ ਦਾ ਟਾਈਮ ਕਿੰਨੇ ਵਜੇ ਹੁੰਦਾ ਹੈ? 5 ਵਜੇ ਹੈ। 7 ਵਜੇ ਤੱਕ ਉੱਥੇ ਰੁਕੇ ਨੇ ਔਰ ਜਦੋਂ ਸਰਨਾ ਸਾਹਿਬ ਨੂੰ ਗਾਲਾਂ ਕੱਢੀਆਂ, ਧੱਕਾ ਮਾਰਿਆ, ਉਸਨੇ ਸੋਲਬਿਟੇਟ ਦੀ ਗੋਲੀ ਖਾਧੀ ਉੱਥੇ। ਇਹ ਮੀਡੀਆ ਨੂੰ ਪੁੱਛੋ ਨਾ। 7 ਵਜੇ ਤੋਂ ਬਾਅਦ ਕੀ ਉੱਥੇ ਰਾਤੀ ਰੁਕਦੇ? 9 ਵਜੇ 12 ਵਜੇ ਅਗਲੇ ਦਿਨ ਸਵੇਰ ਤੱਕ। ਸਾਨੂੰ ਤਾਂ ਸਮਝ ਆ ਚੁੱਕਾ ਸੀਗਾ ਕਿ ਪੈਸਾ ਜਾਂ ਝੂਠ ਹੀ ਫੜਿਆ ਗਿਆ। ਬੈਂਕ ਨੂੰ ਫੋਨ ਜਨਰਲ ਮੈਨੇਜਰ ਕਰ ਰਿਹਾ ਹੈ ਕਿ ਅਸੀਂ ਕੈਸ਼ ਭੇਜਿਆ 63 ਲੱਖ ਰੁਪਇਆ। ਬੈਂਕ ਕਹਿ ਰਿਹਾ ਹੈ ਕਿ ਅੱਜ ਤੋਂ ਬੈਂਕ ਬੰਦ ਹੈ, ਸੈਕਿੰਡ ਸੈਟਰਡੇ ਬੰਦ ਹੁੰਦਾ ਹੈ। ਕਿਹਦੇ ਵਾਸਤੇ ਰੁਕਣਾ ਸੀ? ਇਹਨਾਂ ਨੇ ਤੇ ਆਉਣਾ ਨਹੀਂ ਸੀਗਾ। ਇਹਨਾਂ ਨੇ ਤੇ ਇਹੀ ਕਹਿਣਾ ਸੀ 2 ਘੰਟੇ ਵਿੱਚ ਭੱਜ ਗਏ। 11 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਉੱਥੇ ਸੀ। ਸਰਨਾ ਸਾਹਿਬ ਵੇਲੇ ਟਾਸਕ ਫੋਰਸ ਸੀ, ਤੁਹਾਡਾ ਵੀ ਸਿਰ ਉਸ ਵੇਲੇ ਚਪਾਣਾ ਨਾਲ ਘਾਇਲ ਕੀਤਾ ਗਿਆ ਤੇ 2 ਸਵਾਲ ਬਣਦੇ ਨੇ। ਇੱਕ ਕਿ ਜਿਨ੍ਹਾਂ ਨੇ ਤੁਹਾਡਾ ਸਿਰ ਪਾੜਿਆ, ਅੱਜ ਮਾਫ ਕਰਨਾ ਤੁਸੀਂ ਉਹਨਾਂ ਦੇ ਨਾਲ ਹੀ ਹੈਗੇ ਹੋ। ਐਚ.ਜੀ. ਸਿਰਸਾ ਜੀ ਨੇ ਕਹੀ ਹੈ ਕਿ ਇੱਕ ਦੂਜੇ ਦੇ ਪਿਓਾਂ ਤੱਕ ਗਏ ਨੇ। ਮਨਜੀਤ ਸਿੰਘ ਜੀਤ ਔਰ ਪਰਮਜੀਤ ਸਿੰਘ ਸਰਨਾ ਅੱਜ ਕੁਰਸੀ ਦੇ ਲਾਲਚ 'ਚ ਫਿਰ ਇਕੱਠੇ ਬੈਠੇ ਹੋਏ ਨੇ। ਤੇ ਦੂਜਾ ਸਵਾਲ ਮੇਰਾ ਹੈਗਾ ਕਿ ਅਗਰ ਟਾਸਕ ਫੋਰਸ ਉਸ ਵੇਲੇ ਸਰਨਾ ਨੇ ਬਣਾਈ ਤਾਂ ਹੁਣ ਤੇ ਓਪਨਲੀ ਸਿਰਸਾ ਨੇ ਕਹਿ ਦਿੱਤਾ ਹੈਗਾ, ਸਿਰਸਾ ਜੀ ਨੇ, ਕਿ ਹੁਣ ਆਪਾਂ ਡਾਂਗਾ ਵੀ ਚੁੱਕਾਂਗੇ। ਤੁਹਾਨੂੰ ਲੱਗਦਾ ਫਿਰ ਉਹੀ ਹਾਲ ਹੋਏਗਾ? ਫਿਰ ਕਿਰਪਾਣਾ ਚੱਲਣਗੇ, ਫਿਰ ਸਿਰ ਪੱਟਣਗੇ, ਫਿਰ ਉਹੀ ਹਾਲ? ਦੇਖੋ, ਮੈਂ ਤੇ ਸਰਨਾ ਕੋਈ ਇਕੱਠੇ ਨਹੀਂ। ਸਰਨਾ ਸਾਹਿਬ ਦੀ ਆਪਣੀ ਪਾਰਟੀ ਹੈ, ਮੇਰੀ ਆਪਣੀ ਪਾਰਟੀ ਹੈ। ਇਸ ਵੇਲੇ ਮੁੱਦੇ ਤੇ ਇਕੱਠੇ ਹੋ ਸਕਦੇ ਹਾਂ, ਸਾਡਾ ਕੋਈ ਇਕੱਠ ਨਹੀਂ ਇਸ ਤੋਂ ਬਗੈਰ। ਲੇਕਿਨ ਸਿਚੁਏਸ਼ਨ ਇਹ ਹੈਗੀ ਹੈ ਕਿ ਇਹਨਾਂ ਦੇ ਕੋਲ ਤੇ 15 ਗਨਮੈਨ ਪ੍ਰਧਾਨ ਸਕੱਤਰ ਲਈ ਫਿਰਦੇ ਨੇ। ਪੇਮੈਂਟ ਗੁਰਦੁਆਰੇ ਤੋਂ ਜਾ ਰਹੀ ਹੈ। ਇਹ ਜਿਹੜੇ ਕਾਲੇ ਜਿਹੇ ਸਫਾਰੀ ਸੂਟਾਂ ਵਾਲੇ ਤੇ ਲਾਲ ਪੱਗਾਂ ਬੰਨੀਆਂ ਹੁੰਦੀਆਂ ਨੇ, ਕਦੀ ਗਿਣਤੀ ਤਾਂ ਕਰੋ ਇਹਨਾਂ ਨੇ ਕਿੰਨਾ ਸਟਾਫ ਲਿਆ ਹੋਇਆ। ਔਰ ਇਹਨਾਂ ਨੇ ਖੁੱਲੀ ਗੁੰਡਾਗਰਦੀ ਦਾ ਨਾਚ ਇਹਨਾਂ ਦਾ ਸਾਹਮਣੇ ਆ ਗਿਆ। ਇਹਨਾਂ ਦੀ ਚੋਰੀਆਂ ਦਾ ਨਾਚ ਸਾਹਮਣੇ ਆ ਗਿਆ। ਇਹਨਾਂ ਨੇ ਜੋ ਇਲੈਕਸ਼ਨਾਂ 'ਚ ਮਿਸਯੂਜ਼ ਕੀਤਾ, ਜੇ ਕੈਂਡੀਡੇਟਾਂ ਨੂੰ, ਜਿਹੜਾ ਮੇਰੇ ਖਿਲਾਫ ਕੈਂਡੀਡੇਟ ਖੜਾ ਕੀਤਾ ਸੀ, ਜੇ ਮੈਂ ਉਹਦੀ ਡਿਟੇਲ ਦੇ ਦੇਵਾਂ ਕੀ ਕੁਝ ਦਿੱਤਾ ਹੈ, ਤੇ ਉਹ ਵੀ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਨੂੰ ਲੱਗਦਾ ਫਿਰ ਟਾਸਕ ਫੋਰਸ ਬਣੇਗੀ ਜਿਵੇਂ ਪਹਿਲੇ ਬਣੀ ਹੋਈ ਸੀ? ਮੈਨੂੰ ਨਹੀਂ ਪਤਾ ਜੀ, ਇਹ ਸਰਸਾ ਸਾਹਿਬ ਨੂੰ ਪਤਾ ਹੋਏਗਾ ਕਿ ਟਾਸਕ ਫੋਰਸ ਬਣੇਗੀ ਕਿ ਨਹੀਂ ਬਣੇਗੀ। ਜਿਵੇਂ ਚੈਲੰਜ ਕੀਤਾ ਹੈਗਾ ਕਿ ਹੁਣ ਆਉਣ ਦੇ ਅਸੀਂ ਮੈਨੂੰ ਦੱਸ ਦੇਣ ਕਿੰਨੇ ਵਜੇ ਆਣਾ, ਮੈਂ ਜਾਣਾ ਹੁਣੇ। ਸਰਸਾ ਸਾਹਿਬ ਮੈਨੂੰ ਦੱਸ ਦੇਣ ਕਿੰਨੇ ਵਜੇ, ਕੱਲਾ ਆਵਾਂਗਾ। ਲਿਆਉਣ ਡਾਂਗਾਂ ਵਾਲੇ ਕਿੰਨੇ ਲਿਆਂਦੇ ਨੇ? ਇਹ ਸਰਸਾ ਸਾਹਿਬ ਦੀ ਧਮਕੀਆਂ ਤੋਂ ਡਰਾਂਗੇ ਅਸੀਂ? ਇਹਨਾਂ ਦੀ ਡਾਂਗਾਂ ਤੋਂ ਡਰਾਂਗੇ? ਇਹਨਾਂ ਦੀ ਬੰਦੂਕਾਂ ਤੋਂ ਡਰਾਂਗੇ? ਹਰ ਮੌਕੇ ਤੇ ਭੱਜਿਆ। ਇਹ ਹਰ ਮੌਕੇ ਆਪ ਭੱਜਿਆ। ਮਨਜੀਤ ਸਿੰਘ ਨੇ ਤੇ ਜਿੱਥੇ ਪੈਰ ਰੱਖ ਲਿਆ ਔਰ ਅੱਜ ਵੀ ਰੱਖਣ ਨੂੰ ਤਿਆਰ ਹਾਂ। ਦੇ ਟਾਈਮ ਮੈਂ ਆਨਾ ਵਾ, ਮਾਰ ਡਾਂਗਾ ਕਿਹੜੀਆਂ ਮਾਰਨੀਆਂ। ਸਰ ਇੱਕ ਚੀਜ਼ ਦੱਸੋ, ਜਿਵੇਂ ਇਹ ਤਾਂ ਬਿਲਕੁਲ ਲਾਅ ਐਂਡ ਆਰਡਰ ਦੇ ਖਿਲਾਫ ਚੀਜ਼ ਹੋ ਗਈ। ਜਿਵੇਂ ਕੋਈ ਅਗਰ ਚੈਲੰਜ ਕਰ ਰਿਹਾ ਕਿ ਅਸੀਂ ਡਾਂਗਾ ਲੈ ਕਰਾਂਗੇ, ਤੁਸੀਂ ਨਹੀਂ ਸਮਝਦੇ ਕਿ ਕਾਨੂੰਨ ਦੀ ਨਾਮ ਦੀ ਕੋਈ ਚੀਜ਼ ਹੁੰਦੀ ਹੈ? ਅਗਰ ਇਸ ਤਰੀਕੇ ਦੇ ਨਾਲ ਹੀ ਫੈਸਲੇ ਹੋਣ ਲੱਗ ਪਏ ਤੇ ਫਿਰ ਕੋਰਟ ਕਚਹਿਰੀ ਪੁਲਿਸ ਦਾ ਕੋਈ ਮਤਲਬ ਹੀ ਨਹੀਂ ਹੋਇਆ। ਮੈਂ ਸਮਝਦਾ ਕਿ ਇਸ ਤੋਂ ਵੱਡੇ ਕੁਕਰਮ ਕਰ ਚੁੱਕੇ ਨੇ। ਨਾ ਕੋਈ ਲਾਅ ਐਂਡ ਆਰਡਰ ਇਹਦੇ ਤੇ ਐਕਸ਼ਨ ਲੈ ਰਿਹਾ, ਨਾ ਪੁਲਿਸ ਕੋਈ ਐਕਸ਼ਨ ਲੈ ਰਹੀ ਹੈ। ਇਹਨਾਂ ਦੀ ਕੀ ਸਾਂਠ ਗਾਂਠ ਹੈ? ਇਹ ਨਾਮ ਤੇ ਸਾਡਾ ਲਾ ਰਿਹਾ ਕਿ ਸਰਕਾਰ ਦੇ ਚਰਨਾਂ 'ਚ ਪਏ ਆ। ਚਰਨਾਂ 'ਚ ਤੁਸੀਂ ਪਏ ਹੋ, ਗਲ 'ਚ ਪੱਟੇ ਤੁਸੀਂ ਪਾਏ ਦੇ। ਮੈਂ ਸਮਝਦਾ ਵਾਂ ਇਹਦੇ ਜਵਾਬ ਇਹ ਦੇਣਗੇ। ਇਤਨਾ ਬੜਾ ਮੁੱਦਾ ਹੈ। ਗੁਰਦੁਆਰਾ ਕਮੇਟੀ ਦੀ ਜਿਹੜੀ ਇਮੇਜ ਪਹਿਲੇ ਵੀ ਕਾਫੀ ਡਾਊਨ ਹੋ ਚੁੱਕੀ ਹੈ। ਵੋਟਰਸ ਵੋਟ ਪਾ ਕੇ ਰਾਜੀ ਨਹੀਂ ਹੁੰਦੇ। ਇਹ ਜੀ ਵੀਡੀਓਜ਼ ਠੀਕ ਹੈ, ਅਸੀਂ ਵੀ ਮੀਡੀਆ ਵੱਲੋਂ ਅਸੀਂ ਸਾਰਿਆਂ ਨੇ ਵਾਇਰਲ ਕੀਤੀ ਹੈ, ਸ਼ੇਅਰ ਕੀਤੀ ਹੈ, ਮਗਰ ਕਿਤੇ ਨਾ ਕਿਤੇ ਸਿੱਖਾਂ ਦੇ ਦਿਲਾਂ ਦੇ ਅੰਦਰ ਸਿੱਖਾਂ ਪ੍ਰਤੀ ਵੀ ਔਰ ਦਿੱਲੀ ਕਮੇਟੀ ਦੀ ਜੋ ਇੱਕ ਇਮੇਜ ਹੋਣੀ ਚਾਹੀਦੀ ਕਿ ਮੈਂਬਰ ਦੀ ਰੈਪੂਟੇਸ਼ਨ ਦੀ DSGMC ਦੀ, ਤੁਹਾਨੂੰ ਲੱਗਦਾ ਨਹੀਂ ਕਿ ਉਹ ਕਿਤੇ ਨਾ ਕਿਤੇ ਪਰਸੋਂ ਦੀ ਹਰਕਤ ਨਾਲ ਮਿੱਟੀ 'ਚ ਮਿਲ ਗਈ ਹੈ? ਕੋਈ ਵੀ ਹੋਵੇ, ਮੈਂ ਸਮਝਦਾ ਜਦੋਂ ਕਬਜ਼ੇਬਾਜ਼, ਜਦੋਂ ਉਹ ਲੋਕੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਨਾਲ ਲੱਗੇ ਹੋਣ, ਜਦੋਂ ਉਹ ਲੋਕੀ ਜਿਨ੍ਹਾਂ ਦੇ ਥੱਲੇ ਵੀ ਜੂੜੀ ਬੰਦ ਨਹੀਂ ਹੁੰਦੀ ਸੀ, ਉੱਤੇ ਵੀ ਬੰਦ ਨਹੀਂ ਹੁੰਦੀ ਸੀ, ਉਹੋ ਜਿਹੇ ਲੋਕੀ ਪ੍ਰਧਾਨ ਬਣਨਗੇ ਤੇ ਉਹੀ ਕਲਚਰ ਆਏਗਾ ਔਰ ਉਹਦਾ ਨਜ਼ਰ ਜ਼ਰੂਰ ਹੈ। ਲੇਕਿਨ ਇੱਕ ਗੱਲ ਸਮਝ ਲਓ, ਗੁਰਦੁਆਰਾ ਕਮੇਟੀ ਇੱਕ ਇੰਸਟੀਟਿਊਸ਼ਨ ਹੈ। ਇਸ ਦਾ ਗੁਰੂ ਮਹਾਰਾਜ ਆਪ ਅੰਗ ਸੰਗ ਹੈ, ਜਾਣੀ ਜਾਣ ਹੈ। ਇਹ ਚੜ੍ਹਦੀ ਕਲਾ ਜਾਏਗੀ। थैंक यू। इतना बड़ा मुद्दा है और इतना बड़ा घोटाला है, स्ट्रीम मीडिया क्यों नहीं चला रही है? इसको क्या कारण है? ये भैया मैं तो नहीं बता सकता, लेकिन ये है कि मीडिया को ज़रूर लेना चाहिए। 1-2 बड़े मीडिया वाले आए थे, उन्होंने हमसे लिया था, उन्होंने चलाई नहीं चलाई मैं नहीं कह सकता। थैंक यू।